व्यूअर्स वेलकम बैक ऑन प्रोग्राम। सो व्यूअर्स एंड वाले सैक्शन में पहुंच चुके हैं। इस ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜੰਮੂ ਕਸ਼ਮੀਰ ਵਿੱਚ ਸਰਕਾਰ ਜ਼ੁਲਮ ਜਿਹੜੀ ਸਰਕਾਰੀ ਜ਼ੁਲਮ ਦੀ ਚੱਕੀ ਹੈ ਉਹ ਪੂਰੇ ਜ਼ੋਰ ਨਾਲ ਚੱਲ ਰਹੀ ਹੈ ਔਰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਕਸ਼ਮੀਰੀ ਭੈਣ ਭਰਾਵਾਂ ਦਾ ਹਾਲ ਜਾਣਨ ਲਈ ਜੰਮੂ ਕਸ਼ਮੀਰ ਜਾਣਾ ਚਾਹੁੰਦੇ ਸਨ, ਪਰ ਉਹਨਾਂ ਨੂੰ ਪੁਲਿਸ ਫੋਰਸ ਨੇ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਲਖਨਪੁਰ ਤੇ ਰੋਕ ਲਿਆ ਅਤੇ ਕਿਹਾ ਕਿ ਉਹ ਜੰਮੂ ਕਸ਼ਮੀਰ ਵਿੱਚ ਦਾਖਲ नहीं हो सकते। सो इस बारे आप गलबात करन जा रहे हैं और नाल ही गुरबाणी चरण साथ तो ना पाई जाएगी। सो असं चाहांगे कि तुसां इसी तरह बने रहना, देखण सुनने या लिखण नहीं थोड़ा सब ता पोपो। धन्यवाद जी। डॉक्टर साहब की कहना चाहोगे? देखो 5 अगस्त 2019 ਨੂੰ ਕਸ਼ਮੀਰ 'ਚ ਆਈਨੀ ਗੁੰਡਾਗਰਦੀ ਕਰਦੇ ਆ ਭਾਰਤੀ ਪਾਰਲੀਮੈਂਟ 'ਚ ਕਸ਼ਮੀਰ ਦਾ ਸਟੇਟਸ 370-35A ਤਾਂ ਖਤਮ ਕੀਤਾ ਹੀ ਗਿਆ ਜੀ। ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਗਿਆ। 1 ਮਿਲੀਅਨ ਫੌਜ ਰੱਖੀ ਹੋਈ ਹੈ। अमित शाह उतों दौरा करके गया कि लोग बहुत खुश ने और वो अपनी स्पीचेस बाद उतों दौरे तो बाद भी कह रहा कि जिहड़ा नेहरू ने मैस क्रिएट किया सी कश्मीर का वो मोदी ने साफ कर दिता है। पर कोई दिन ऐसा नहीं जाता जदों उत्थे कोई हिंसक घटना ना हो रही होए। कल ही एक कश्मीरी पंडित की जिहड़ी है वो हत्या की गई, उसका मर्डर होया। असीं कंडैम करते हैं कोई भी इनोसेंट बंदे का जाना, पर ये इन्हां दे उस सारे ड्रामे की पोल खोलदा भी है। कश्मीरी पंडित तो सड़कों ते ने, वो कहंदे ने ना सानूं कोई सुरक्षा है ना सानूं कोई जिहड़ा है वो। ईवन अमित शाह उत्थे गया, कश्मीरी पंडित मिलना चाहुंदे सी, डेलीगेशन उन्होंने मिलण दा भी टाइम नहीं दिता गया। हुण यही गल जदों गैर जम्मू कश्मीर के लोग जम्मू ते दूसरे च लिया के बिठाए हुए ने, हुण जिहड़े जम्मू के डोगरे पहलां कश्मीरियां नूं अपोज करदे सी, हुण उन्हां नूं समझ आई भी आर्टिकल 370 का जाना है, ये तो साडीआं नौकरियां खोहण लई बिहार यूपी के भईए आ गए, वो अपनी थां ते अपोज कर रहे हैं। सिखां दा तो कोई वाली वारस ही नहीं है, क्योंकि ना पहलां सी। ਹੁਣ ਉਹ ਈਵਨ ਕਸ਼ਮੀਰੀ ਪੰਡਤਾਂ ਦੇ ਨਾਂ ਥੱਲੇ ਜਾਂ ਗੁਜਰਾਂ ਦੇ ਇੱਕ ਵਰਗ ਨੂੰ ਜਾਂ ਪਤਾ ਨਹੀਂ ਕਿਹੜਿਆਂ ਨੂੰ ਸ਼ਡਿਊਲ ਟਰਾਈ ਬਣਾ ਦਿੱਤਾ ਹੈ। ਸਿੱਖਾਂ ਨੂੰ ਘੱਟ ਗਿਣਤੀ ਮੰਨਣ ਨੂੰ ਤਿਆਰ ਨਹੀਂ। ਪੰਜਾਬੀ ਜ਼ਬਾਨ ਜਿਹੜੀ ਕਸ਼ਮੀਰ 'ਚ ਲਾਗੂ ਸੀ, ਜਿਹੜੀ ਹੈ ਉਹ ਸਦੀ ਤੋਂ, ਉਹਨੂੰ ਹਟਾ ਕੇ ਖਤਮ ਕਰ ਦਿੱਤਾ ਗਿਆ। ਹੁਣ ਇਹਨਾਂ ਹਾਲਾਤਾਂ 'ਚ ਜੇ ਕੋਈ ਵੀ ਬਾਕੀ ਮੁਲਕ ਨਾਲੋਂ ਕੱਟ ਆਫ ਕੀਤਾ ਹੋਇਆ ਕੋਈ ਜਾ ਨਹੀਂ ਸਕਦਾ। ਹੁਣ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ। ਉਹਨਾਂ ਦੇ ਹਲਕੇ 'ਚ ਮਲੇਰਕੋਟਲਾ ਵੀ ਪੈਂਦਾ, ਜਿਹੜੇ 9 ਅਸੈਂਬਲੀ ਹਲਕੇ ਨੇ ਔਰ ਮਲੇਰਕੋਟਲਾ ਮੁਸਲਿਮ ਮੈਜੋਰਟੀ ਹਲਕਾ ਹੈ। ਮੁਸਲਮਾਨ ਉਸ ਹਲਕੇ ਦੇ ਉਹਨਾਂ 'ਤੇ ਫੇਥ ਕਰਦੇ ਨੇ ਔਰ ਉਹ ਹਮੇਸ਼ਾ ਹੀ ਘੱਟ ਗਿਣਤੀਆਂ ਦੇ ਲਈ ਵੀ ਆਵਾਜ਼ ਚੁੱਕਦੇ ਨੇ ਕਸ਼ਮੀਰੀਆਂ ਲਈ। ਸੋ ਉਹ ਉਹਨਾਂ ਨੇ ਦੇਖਣ ਲਈ ਕਿ ਭਾਈ ਉੱਥੇ ਕਸ਼ਮੀਰੀ ਪੰਡਤ ਹੋਣ, ਆਮ ਕਸ਼ਮੀਰੀ ਮੁਸਲਮਾਨ ਭੈਣ ਭਰਾ ਹੋਣ, ਸਿੱਖ ਹੋਣ, ਉਹਨਾਂ ਦਾ ਹਾਲ ਕੀ ਹੈ, ਜਾ ਕੇ ਉਹਨਾਂ ਨੂੰ ਮਿਲੀਏ। ਉਹ ਆਪਣੇ ਗੱਡੀਆਂ ਦੇ ਕਾਫਲੇ ਦੇ ਨਾਲ ਜਦੋਂ ਲਖਨਪੁਰ ਬਾਰਡਰ 'ਤੇ ਪਹੁੰਚੇ ਤੇ ਉੱਥੇ ਤਾਂ ਪੁਲਿਸ ਦੀ ਧਾੜ ਸੀ। ਉਹਨਾਂ ਨੇ ਰੋਕ ਲਿਆ ਤੇ ਉਹਨਾਂ ਨੂੰ ਵਾਰੰਟ ਦਿਖਾਏ ਕਿ ਜੀ ਇਹ 140 ਦਫਾ ਲਾਈ ਹੋਈ ਹੈ, ਤੁਸੀਂ ਐਂਟਰ ਨਹੀਂ ਕਰ ਸਕਦੇ। ਔਰ ਉਹਨਾਂ ਨੇ ਜਦੋਂ ਤੱਕ ਇਹ ਖਬਰ ਆਈ ਅਜੇ ਤੱਕ ਉੱਥੇ ਉਹਨਾਂ ਨੇ ਜਿਹੜਾ ਉਹ ਮੋਰਚਾ ਲਾਇਆ ਹੋਇਆ ਸੀ। ਉਹਨਾਂ ਨੇ ਇਹ ਕਿਹਾ ਮੀਡੀਆ ਨਾਲ ਗੱਲ ਕਰਦੇ ਆ ਕਿ ਵੀ ਮੈਂ ਆਰਟੀਕਲ 370 ਸਪੈਸ਼ਲ ਸਟੇਟਸ ਖਤਮ ਕਰਨ ਤੋਂ ਬਾਅਦ ਮੈਂ ਉੱਥੇ ਜਾ ਕੇ ਦੇਖਣਾ ਚਾਹੁੰਦਾ ਹਾਂ ਵੀ ਸਿੱਖ ਕਸ਼ਮੀਰੀ ਪੰਡਤ ਬਾਕੀ ਮੁਸਲਮਾਨ ਕਿਸ ਹਾਲ 'ਚ ਰਹਿ ਰਹੇ ਨੇ, ਪਰ ਐਡਮਿਨਿਸਟ੍ਰੇਸ਼ਨ ਨੇ ਮੈਨੂੰ ਰੋਕਿਆ। ਹੁਣ ਇਸ ਤੋਂ ਇਹ ਗੱਲ ਜ਼ਾਹਰ ਹੁੰਦੀ ਹੈ ਵੀ ਪ੍ਰੋਪੇਗੈਂਡਾ ਤੁਸੀਂ ਕਰ ਰਹੇ ਹੋ ਕਿ ਹਰ ਚੀਜ਼ ਨੋਰਮਲ ਹੈ। ਇੱਕ ਮੈਂਬਰ ਪਾਰਲੀਮੈਂਟ ਜਿਹੜਾ ਤੁਹਾਡੇ ਮੁਲਕ ਦੀ ਪਾਰਲੀਮੈਂਟ, ਤੁਸੀਂ ਉੱਥੋਂ ਯੂਪੀ ਬਿਹਾਰ 'ਚੋਂ ਜਿਹੜੇ ਗੈਰ ਨੇ ਲਿਆ ਕੇ ਉਹਨਾਂ ਨੂੰ ਤਾਂ ਕਸ਼ਮੀਰੀ ਬਣਾ ਕੇ ਉਹਨਾਂ ਦੀਆਂ ਵੋਟਾਂ ਵੀ ਪਾਉਣਾ ਚਾਹੁੰਦੇ ਹੋ, ਪਰ ਇੱਕ ਤੁਸੀਂ ਇਲੈਕਟਡ MP ਨੂੰ ਉੱਥੇ ਕਿਉਂ ਨਹੀਂ ਜਾਣ ਦੇਣਾ ਚਾਹੁੰਦੇ? ਕਿਉਂਕਿ ਜ਼ੁਲਮ ਦੀ ਚੱਕੀ ਵੀ ਚੱਲ ਰਹੀ ਹੈ, ਧੱਕੇਸ਼ਾਹੀ ਵੀ ਚੱਲ ਰਹੀ ਹੈ ਔਰ ਉਹਨਾਂ ਨੂੰ ਪਤਾ ਹੈ ਵੀ ਇੱਕ ਸਚਿਆਰਾ ਬੰਦਾ ਜਿਹੜਾ ਉਹ ਜਾ ਕੇ ਜਦੋਂ ਬੋਲੇਗਾ ਤੇ ਦੁਨੀਆ ਉਸ ਆਵਾਜ਼ ਨੂੰ ਸੁਣੇਗੀ। ਸੋ ਮੈਂ ਸਮਝਦਾ ਵੀ ਬਿਨਾਂ ਸਰ ਮਾਨ ਦੇ ਗਿਆ ਹੀ ਉਹਨਾਂ ਦੀ ਪੋਲੀਟੀਕਲ ਸਟੇਟਮੈਂਟ ਜ਼ਾਹਰ ਹੋ ਗਈ ਕਿ ਕਸ਼ਮੀਰ ਜੋ ਚੱਲ ਰਿਹਾ ਹੈ ਜ਼ੁਲਮ ਦੀ ਚੱਕੀ ਵੀ ਔਰ ਕੋਈ ਇਨਸਾਫ ਨਾਂ ਦੀ ਚੀਜ਼ ਨਹੀਂ ਹੈ। ਔਰ ਉਹਨਾਂ ਨੂੰ ਰੋਕਣਾ ਹੀ ਆਪਣੇ ਆਪ 'ਚ ਦੱਸਦਾ, ਰੋਕਿਆ ਤਾਂ ਉਦੋਂ ਹੀ ਜਾਂਦਾ ਨਾ ਜਦੋਂ ਕੁਛ ਲੁਕਾਉਣ ਲਈ ਹੋਵੇ। ਸੋ ਅਸੀਂ ਇੱਕ ਵਾਰ ਫੇਰ ਔਰ ਇਸ ਦੇ ਉੱਤੇ ਜ਼ਾਹਰ ਹੈ ਪਿਛਲੇ ਦਿਨਾਂ 'ਚ ਈਵਨ ਸੈਯਦ ਅਲੀ ਸ਼ਾਹ ਗਲਾਨੀ ਉਹਨਾਂ ਦਾ ਸਾਨ-ਇਨ-ਲਾ ਦਾਮਾਦ ਜਿਨ੍ਹਾਂ ਦੀ ਦਿੱਲੀ ਦੇ ਹਸਪੀਟਲ 'ਚ ਡੈਥ ਹੋਈ, ਕਿਡਨੀ ਫੇਲਿਅਰ ਕਿਹਾ ਗਿਆ, ਪਰ ਪਾਕਿਸਤਾਨ ਦੀ ਹਕੂਮਤ ਨੇ ਇੰਡੀਆ ਦੇ ਚਾਰਜ ਡੀ ਅਫੇਅਰ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ ਕਿ ਭਾਈ ਉਹਦਾ ਤੁਸੀਂ ਇਲਾਜ ਨਹੀਂ ਕਰਵਾਇਆ। ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ ਹੁਰੀਅਤ ਕਾਨਫਰੰਸ ਦੇ ਦਫ਼ਤਰ ਦੇ ਉੱਤੇ ਅਟੈਕ ਕਰਕੇ ਭੰਨ ਤੋੜ ਕੀਤੀ ਗਈ ਔਰ ਮੁਸਲਮਾਨਾਂ ਨਾਲ ਉੱਥੇ ਵਿਚਾਰਿਆਂ ਨਾਲ ਕੀ ਹੋ ਰਿਹਾ ਉਹਦਾ ਰਿਪੋਰਟ ਹੀ ਨਹੀਂ ਹੁੰਦਾ। ਹਾਂ, ਇੱਕ ਕਸ਼ਮੀਰੀ ਪੰਡਤ ਦੀ ਜਿਹੜਾ ਉਹ ਮਾਰਿਆ ਜਾਂਦਾ। ਅੱਜ ਸਾਰੇ ਮੀਡੀਆ 'ਚ ਡਿਸਕਸ ਇਹ ਹੋ ਰਿਹਾ ਸੀ ਜੀ ਸਰਕਾਰ ਕਿਵੇਂ ਫੇਲ ਹੋਈ, ਕਿਉਂ ਹੋਈ। ਔਰ ਜਿਵੇਂ ਮਹਿਬੂਬਾ ਮੁਫਤੀ ਨੇ ਵੀ ਕਿਹਾ, ਸੈਂਟਰਸ ਕਲੋਨੀਅਲ ਸੈਟਲਰ ਪ੍ਰੋਜੈਕਟ ਇਨੀਸ਼ੀਏਟਡ
ਕਿ ਵੀ ਇਹ ਜਿਹੜਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਜਿਸ ਤਰੀਕੇ ਦੇ ਨਾਲ ਨਵੀਆਂ ਵੋਟਰਸ ਰਜਿਸਟਰ ਕਰਨ ਦੀ ਗੱਲ ਕੀਤੀ ਹੈ, ਇਹ ਜਿਹੜਾ ਉਹਨਾਂ ਨੇ ਜਿਵੇਂ ਕਲੋਨੀਅਲ ਬਸਤੀਵਾਦ ਸੀ ਕਿ ਤੁਸੀਂ ਉੱਥੋਂ ਲਿਆ ਕੇ ਬਾਹਰਲਿਆਂ ਨੂੰ ਆਬਾਦ ਕਰਨਾ ਹੈ ਔਰ ਤੁਸੀਂ ਲੋਕਾਂ ਨੂੰ ਉਜਾੜ ਦੇਣਾ। ਔਰ ਇਹ ਪੰਜਾਬ ਦੇ ਵਿੱਚ ਵੀ ਇਹ ਪ੍ਰੋਜੈਕਟ ਜਿਹੜਾ ਡੈਮੋਗ੍ਰਾਫੀ ਚੇਂਜ ਹੈ ਉਹ ਚੱਲ ਰਿਹਾ ਬੜੀ ਤੇਜ਼ੀ ਨਾਲ। ਕੁਛ ਨੂੰ ਕਿਉਂਕਿ ਸਾਡੇ ਚੋਂ ਬਹੁਤਿਆਂ ਦੀਆਂ ਅੱਖਾਂ ਬੰਦ ਰਹਿੰਦੀਆਂ ਨੇ, ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ। ਔਰ ਕਸ਼ਮੀਰ ਦੇ ਵਿੱਚ ਤਾਂ ਉਹ ਧੜੱਲੇ ਨਾਲ ਬਾਕੀ ਦੁਨੀਆ ਨਾਲੋਂ ਕੱਟ ਆਫ ਕਰਕੇ ਚਲਾ ਰਹੇ ਨੇ। ਪੰਜਾਬ 'ਚ ਅਜੇ ਹੀਡੀਅਸ ਤਰੀਕੇ ਨਾਲ ਹੈ, ਪਰ ਪੰਜਾਬ 'ਚ ਵੀ ਉਹਨਾਂ ਨੂੰ ਜਦੋਂ ਲੋੜ ਪਈ ਉਹ ਕਸ਼ਮੀਰ ਵਾਂਗ ਖੁੱਲ੍ਹੇਆਮ ਫੌਜ ਦਾ ਲਾ ਕੇ ਉੱਥੇ ਜਿਹਨੂੰ ਮਰਜ਼ੀ ਉਹਦਾ ਸੈਟਲਰ ਬਣਾ ਦੇਣਗੇ। ਔਰ ਬਾਕੀ ਪ੍ਰੋਸੈਸ ਪੰਜਾਬ ਦੀ ਤਾਂ ਚੱਲ ਹੀ ਰਹੀ ਹੈ। ਮਾਈਗ੍ਰੇਸ਼ਨ 1 ਲੱਖ ਦੇ ਕਰੀਬ ਸਟੂਡੈਂਟ ਹਰ ਸਾਲ ਨਿਕਲ ਰਿਹਾ, ਮੁੰਡੇ ਕੁੜੀਆਂ, ਔਰ ਨਜ਼ਰ ਆ ਰਿਹਾ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਔਰ ਕਲੋਜ਼ਿੰਗ 'ਚ ਜਿਵੇਂ ਅਸੀਂ ਰੂਹਾਨੀ ਵਿਚਾਰ ਕਰਦੇ ਹਾਂ, ਤੀਸਰੇ ਪਾਤਸ਼ਾਹ ਦਾ ਸ਼ਬਦ ਸ੍ਰੀ ਰਾਗ ਦੇ ਵਿੱਚ ਹੈ, ਮਾਇਆ ਮੋਹ ਮੇਰਾ ਪ੍ਰਭ ਕੀਨਾ ਆਪੇ ਭਰਮ ਭੁਲਾਏ, ਮਨਮੁਖ ਕਰਮ ਕਰੈ ਨਹੀਂ ਬੂਝੈ ਬਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਮਨ ਰੇ ਨਾਮ ਜਪੋ ਸੁਖ ਹੋਏ, ਗੁਰ ਪੂਰਾ ਸਾਲਾਹੀ ਹੈ ਸਹਿਜ ਮਿਲੈ ਪ੍ਰਭ ਸੋਏ। ਰਹਾਉ ਦੀ ਤੁਕ ਤੋਂ ਵਿਚਾਰ ਦੀ ਸ਼ੁਰੂਆਤ ਕਰਦੇ ਹਾਂ ਕਿ ਹੇ ਮੇਰੇ ਮਨ, ਉਸ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਹੀ ਅਸਲੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਉਸ ਪੂਰੇ ਗੁਰੂ ਦੀ ਸਲਾਹਤਾ ਦੇ ਨਾਲ ਵਾਹਿਗੁਰੂ ਸਹਿਜੇ ਹੀ ਜਿਹੜੇ ਨੇ ਉਹ ਆ ਮਿਲਦੇ ਨੇ। ਸਹਿਜ ਮਿਲਿਆ ਪ੍ਰਭ ਸੋਏ ਕਿ ਗੁਰੂ ਦੇ ਦੱਸੇ ਰਸਤੇ 'ਤੇ ਤੁਰਦੇ ਹਾਂ, ਵਾਹਿਗੁਰੂ ਦਾ ਸਿਮਰਨ ਕਰਦੇ ਹਾਂ, ਜਾਪ ਕਰਦੇ ਹਾਂ, ਬੰਦਗੀ ਕਰਦੇ ਹਾਂ, ਉਸ ਦੇ ਨਾਲ ਜਿਹੜਾ ਉਹ ਮਿਲਾਵਾ ਹੁੰਦਾ ਹੈ, ਮੇਲ ਹੁੰਦਾ ਹੈ। ਮਾਇਆ ਮੋਹ ਮੇਰਾ ਪ੍ਰਭ ਕੀਨਾ ਆਪੇ ਭਰਮ ਭੁਲਾਏ, ਕਿਉਂਕਿ ਜਦੋਂ ਅਸੀਂ ਵਾਹਿਗੁਰੂ ਦੀ ਬੰਦਗੀ ਕਰਦੇ ਹਾਂ, ਵਾਹਿਗੁਰੂ ਨਾਲ ਇਕਮਿਕ ਹੁੰਦੇ ਹਾਂ, ਫਿਰ ਮਾਇਆ ਦਾ ਮੋਹ ਸਾਨੂੰ ਪਾਉਂਦਾ ਨਹੀਂ ਹੈ, ਕਿਉਂਕਿ ਕੀਤਾ ਤੇ ਮਾਇਆ ਵੀ ਉਸੇ ਵਾਹਿਗੁਰੂ ਦੀ ਕੀਤੀ ਹੋਈ ਹੈ, ਕਿਸੇ ਹੋਰ ਨੇ ਤਾਂ ਨਹੀਂ ਬਣਾਈ। ਤੇ ਉਸੇ ਹੀ ਮਾਇਆ ਦੇ ਭਰਮ ਦੇ ਵਿੱਚ ਅਸੀਂ ਭੁੱਲਦੇ ਹਾਂ। ਤੇ ਜਿਹੜੇ ਮਨਮੁਖ ਨੇ ਉਹ ਆਪਣੀ ਮਨ ਦੀ ਮੱਤ ਦੇ ਮਗਰ ਲੱਗ ਕੇ ਉਹ ਚੰਗੇ ਕੰਮਾਂ ਦੇ ਵਿੱਚ ਰੁਚਿਤ ਨਹੀਂ ਹੁੰਦੇ ਔਰ ਬਿਰਥਾ ਜਨਮ ਗਵਾਇਆ, ਆਪਣੇ ਜਨਮ ਨੂੰ ਉਹ ਬਿਰਥਾ ਕਰਦੇ ਨੇ, ਗਵਾਉਂਦੇ ਨੇ। ਗੁਰਬਾਣੀ ਇਸ ਜਗ ਮੈਂ ਚਾਨਣ ਕਿ ਇਸ ਸੰਸਾਰ ਦੇ ਵਿੱਚ ਇੱਕ ਗੁਰਸਿੱਖ ਦੇ ਲਈ ਜਿਹੜਾ ਰਸਤਾ ਹੈ ਇਸ ਸੰਸਾਰ ਦੀ ਪਹੇਲੀ ਨੂੰ ਸਮਝਣ ਦਾ, ਉਹ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ, ਕਿਉਂਕਿ ਹਨੇਰਾ ਜੱਗ ਹੈ, ਮਾਇਆ ਦਾ ਹਨੇਰਾ, ਤੇ ਗੁਰਬਾਣੀ ਚਾਨਣ ਹੈ, ਨੂਰ ਹੈ, ਰੌਸ਼ਨੀ ਹੈ। ਕਰਮ ਵਸੈ ਮਨ ਆਏ, ਔਰ ਸਤਿਗੁਰੂ ਰਹਿਮਤ ਕਰਨ, ਅਕਾਲ ਪੁਰਖ ਰਹਿਮਤ ਕਰੇ, ਤੇ ਫਿਰ ਇਹ ਗੁਰਬਾਣੀ ਜਦੋਂ ਦਿਲ ਦੇ ਅੰਦਰ ਵਸ ਜਾਂਦੀ ਹੈ ਤੇ ਇਸ ਫਿਰ ਮਾਇਆ ਦਾ ਮੋਹ ਜਾਂ ਮਾਇਆ ਦੀ ਜਕੜ ਪਕੜ ਚੋਂ ਇਨਸਾਨ ਆਜ਼ਾਦ ਹੁੰਦਾ ਹੈ। ਭਰਮ ਗਿਆ ਭਉ ਭਾਗਿਆ ਹਰ ਚਰਣੀ ਚਿਤਲਾਏ, ਗੁਰਮੁਖ ਸ਼ਬਦ ਕਮਾਈ ਹੈ ਹਰ ਵਸੈ ਮਨ ਆਏ, ਘਰ ਮਹਿਲ ਸੱਚ ਸਮਾਈ ਹੈ ਜਮ ਕਾਲ ਨਾ ਸਕੈ ਖਾਏ। ਕਿ ਜਦੋਂ ਵਾਹਿਗੁਰੂ ਨਾਲ ਅਸੀਂ ਜੁੜ ਜਾਂਦੇ ਹਾਂ, ਭਰਮ ਚਲਾ ਜਾਂਦਾ ਹੈ, ਜਿਹੜਾ ਡਰ ਹੈ ਉਹ ਵੀ ਨਿਕਲ ਜਾਂਦਾ ਹੈ, ਵਾਹਿਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਜੁੜ ਜਾਂਦਾ ਹੈ, ਗੁਰਮੁਖ ਸ਼ਬਦ ਦੀ ਕਮਾਈ ਕਰਦੇ ਨੇ, ਰੱਬ ਦਾ ਨਾਮ ਉਹਨਾਂ ਦੇ ਅੰਦਰ ਵਸਦਾ ਹੈ, ਘਰ ਮਹਿਲ ਸੱਚ ਸਮਾਈ ਹੈ ਜਮ ਕਾਲ ਨਾ ਸਕੈ ਖਾਏ। ਉਹ ਵਾਹਿਗੁਰੂ ਦੇ ਦਰ ਦੇ ਉੱਤੇ ਉਹਦੇ ਮਹਿਲ 'ਚ ਹਮੇਸ਼ਾ ਰਹਿੰਦੇ ਨੇ, ਇਸ ਲਈ ਮੌਤ ਦਾ ਡਰ ਉਹਨਾਂ ਨੂੰ ਵਿਆਕਲ ਨਹੀਂ ਕਰਦਾ, ਉਹਨਾਂ ਨੂੰ ਡਰਾਉਂਦਾ ਨਹੀਂ। ਫਿਰ ਗੁਰੂ ਅਮਰਦਾਸ ਸਾਹਿਬ ਨੇ ਉਸ ਤੋਂ ਪਹਿਲਾਂ ਹੋਏ 2 ਵੱਡੇ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਭਗਤ ਨਾਮਦੇਵ ਔਰ ਭਗਤ ਕਬੀਰ। ਭਗਤ ਨਾਮਦੇਵ ਤਾਂ 12ਵੀਂ 13ਵੀਂ ਸਦੀ 'ਚ ਹੀ ਹੋਏ ਨੇ, ਔਰ ਭਗਤ ਨਾਮਦੇਵ ਜੀ ਵੀ ਪਹਿਲਾਂ ਨੇ, ਆਲਮੋਸਟ 15ਵੀਂ ਸਦੀ 'ਚ ਨੇ। ਨਾਮਾ ਛੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਨੈ ਹਉਮੈ ਜਾਤ ਗਵਾਈ, ਸੁਰ ਨਰ ਤਿਨ ਕੀ ਬਾਣੀ ਗਾਵੇਂ ਕੋਏ ਨਾ ਮਿਟੈ ਭਾਈ। ਕਿ ਬ੍ਰਾਹਮਣ ਨੇ ਜਿਨ੍ਹਾਂ ਨੂੰ ਨੀਵੀਂ ਜਾਤ ਦਾ ਸ਼ੂਦਰ ਬਣਾਇਆ ਹੋਇਆ ਸੀ, ਨਾਮਦੇਵ ਜੀ ਛੀਂਬੇ ਔਰ ਕਬੀਰ ਸਾਹਿਬ ਜੁਲਾਏ, ਜਿਨ੍ਹਾਂ ਨੂੰ ਸ਼ੂਦਰ ਕੁਲਾਂ ਕਿਹਾ ਸੀ ਉਹਨਾਂ ਨੇ, ਪਰ ਜਦੋਂ ਉਹ ਰੱਬ ਦੇ ਨਾਲ ਜੁੜ ਗਏ ਗੁਰੂ ਪੂਰੇ ਦੇ ਰਾਹੀਂ, ਉਹਨਾਂ ਨੇ ਉਸ ਬ੍ਰਹਮ ਗਿਆਨਤਾ ਨੂੰ ਪ੍ਰਾਪਤ ਕੀਤਾ। ਔਰ ਉਹ ਉਹਨਾਂ ਦੇ ਬ੍ਰਹਮ ਦੇ ਨਾਲ ਜੁੜਨ ਦਾ ਸੀ ਕਿ ਉਹਨਾਂ ਦੇ ਅੰਦਰੋਂ ਹਉਮੈ ਖਤਮ ਹੋਈ, ਔਰ ਜਿਸ ਬ੍ਰਾਹਮਣ ਨੇ ਉਹਨਾਂ ਦੀ ਕੁਲ ਨੂੰ ਨੀਵਾਂ ਕਿਹਾ ਸੀ, ਸੁਰ ਨਰ ਤਿਨ ਕੀ ਬਾਣੀ ਗਾਵੇਂ, ਕਿ ਈਵਨ ਜਿਹੜੇ ਦੇਵਤੇ ਨੇ ਉਹ ਵੀ ਇਹਨਾਂ ਦੀ ਬਾਣੀ ਗਾਉਂਦੇ ਨੇ, ਕੋਈ ਨਾ ਮਿਟੈ ਭਾਈ। ਕਿਉਂਕਿ ਜਿਹੜਾ ਇਸ ਰੁਤਬੇ ਤੇ ਪਹੁੰਚ ਜਾਂਦਾ ਹੈ
ਉਹਨੂੰ ਕੌਣ ਮਿਟਾ ਸਕਦਾ ਹੈ, ਉਹਨੂੰ ਕੌਣ ਛੋਟਾ ਕਰ ਸਕਦਾ ਹੈ, ਉਹਨੂੰ ਕੌਣ ਸ਼ੂਦਰ ਬਣਾ ਸਕਦਾ ਹੈ। ਅੱਛਾ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੈ ਸਤਿਗੁਰ ਭੇਟਿਆ ਨਿਰਮਲ ਹੋਆ ਅੰਦਨ ਨਾਮ ਵਖਾਣੈ ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰ ਨਾ ਜਾਣੈ। ਕਿ ਦੇਖੋ ਅਲਟੀਮੇਟਲੀ ਉਹ ਦੈਂਤ ਹੋਣ ਜਿਨ੍ਹਾਂ ਨੂੰ ਡੀਮਨ ਕਿਹਾ ਜਾਂਦਾ ਹੈ। ਜਿਵੇਂ ਹੁਣ ਦੈਂਤ ਪੁੱਤ ਹਰਨਾਕਸ਼ ਜਿਹੜਾ ਉਹ ਦੈਂਤ ਹੈ, ਉਹਦਾ ਪੁੱਤਰ ਪ੍ਰਹਿਲਾਦ ਉਹ ਰੱਬ ਦਾ ਨਾਮ ਲੈਣ ਵਾਲਾ। ਦੈਂਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜ੍ਹੈ ਦੂਜਾ ਭਾਉ ਨਾ ਜਾਣੈ। ਕਿ ਭਾਈ ਦੈਂਤ ਇੱਕ ਪਾਸੇ ਸੀ ਹਰਨਾਕਸ਼ ਕਿ ਵੀ ਜਲੈ ਹਰਨਾਕਸ਼ ਥਲੇ ਹਰਨਾਕਸ਼, ਪ੍ਰਹਿਲਾਦ ਜਿਹੜਾ ਉਹ ਰੱਬ ਦੇ ਨਾਲ ਜੁੜਿਆ ਹੋਇਆ, ਉਹ ਹੋਰ ਕਿਸੇ ਪਾਸੇ ਜਾਂਦਾ ਨਹੀਂ। ਸਤਿਗੁਰ ਭੇਟਿਆ ਨਿਰਮਲ ਹੋਆ ਅੰਦਰ ਨਾਮ ਵਖਾਣੇ। ਜਦੋਂ ਉਹ ਸੱਚ ਦੇ ਨਾਲ ਜੁੜਿਆ ਤੇ ਉਸ ਦਾ ਅੰਦਰ ਸਾਫ਼ ਹੋਇਆ, ਨਾਮ ਦੇ ਨਾਲ ਜੁੜਿਆ। ਏਕੋ ਪੜ੍ਹੈ ਏਕੋ ਨਾਉ ਬੂਝੈ ਦੂਜਾ ਅਵਰ ਨਾ ਜਾਣੈ। ਉਹ ਸਿਰਫ ਤੇ ਸਿਰਫ ਉਸ ਰੱਬ ਦੀ ਇਬਾਦਤ ਕਰਦਾ ਹੈ, ਰੱਬ ਦੀ ਬੰਦਗੀ ਕਰਦਾ ਹੈ, ਰੱਬ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ। ਔਰ ਉਹਨੂੰ ਹੀ ਅਸੀਂ ਪੜ੍ਹਦੇ ਵੀ ਹਾਂ ਕਿ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ। ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਰਮ ਪੁਰਾਏ ਸਤਿਗੁਰ ਸੇਵੈ ਤਾਂ ਗਤ ਮਿਤ ਪਾਵੈ ਹਰ ਜੀਉ ਮਨ ਵਸਾਏ ਸੱਚੀ ਬਾਣੀ ਸਿਉ ਚਿਤ ਲਾਗੈ ਆਵਣ ਜਾਣ ਰਹਾਏ। ਖਟ ਦਰਸ਼ਨ ਜਦੋਂ ਅਸੀਂ 6 ਦਰਸ਼ਨ ਨੇ, ਜਿਵੇਂ 4 ਵੇਦ ਨੇ, 6 ਸ਼ਾਸਤਰ ਦਰਸ਼ਨਾਂ ਦੀ ਗੱਲ ਹੁੰਦੀ ਹੈ। ਖਟ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਭਾਵੇਂ 6 ਦਰਸ਼ਨਾਂ ਦੇ ਵਿੱਚ ਆਸਥਾ ਰੱਖਣ ਵਾਲੇ ਲੋਕ ਹੋਣ, ਜੋਗੀ ਹੋਣ, ਸੰਨਿਆਸੀ ਹੋਣ, ਜੇ ਪੂਰੇ ਗੁਰੂ ਦੀ ਸ਼ਰਨ ਨਹੀਂ ਹੈ ਤੇ ਉਹ ਭਰਮ ਦੇ ਵਿੱਚ ਭੁੱਲੇ ਹੋਏ ਨੇ। ਸਤਿਗੁਰੂ ਦੀ ਸੇਵਾ ਚੋਂ ਹੀ ਉਹਨਾਂ ਨੂੰ ਉਹਨਾਂ ਦੀ ਗਤੀ ਹੁੰਦੀ ਹੈ, ਫੇਰ ਹੀ ਰੱਬ ਉਹਨਾਂ ਦੇ ਅੰਦਰ ਵਸ ਸਕਦਾ ਹੈ। ਸੱਚੀ ਬਾਣੀ ਸੋ ਚਿਤ ਲਾਗੈ ਆਵਣ ਜਾਣ ਰਹਾਏ। ਜੇ ਉਹਨਾਂ ਦਾ ਮਨ ਸੱਚੀ ਬਾਣੀ ਨਾਲ ਲੱਗੇਗਾ ਫੇਰ ਹੀ ਆਵਾਗਮਨ ਦੇ ਚੱਕਰ ਚੋਂ ਉਹ ਨਿਕਲਣਗੇ। ਪੰਡਤ ਪੜ ਵਾਦ ਵਖਾਣੇ ਬਿਨ ਗੁਰ ਭਰਮ ਭੁਲਾਏ 184 ਫੇਰ ਪਿਆ ਬਿਨ ਸ਼ਬਦੈ ਮੁਕਤ ਨਾ ਪਾਏ ਜਾਂ ਨਾਉ ਚੇਤੈ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ। ਹੁਣ ਜੋਗੀਆਂ ਦੀ ਗੱਲ, ਸੰਨਿਆਸੀਆਂ ਦੀ ਗੱਲ, ਉਸ ਤੋਂ ਪਹਿਲਾਂ ਦੈਂਤਾਂ ਦੀ ਗੱਲ, ਹੁਣ ਪੰਡਤਾਂ ਦੀ ਗੱਲ। ਕਿ ਵੀ ਪੰਡਤ ਲਰਨਡ ਨੇ, ਉਹ ਬਹੁਤ ਆਪਣੇ ਆਪ ਨੂੰ ਕਿ ਜੀ ਮੈਂ ਇਹ ਵੀ ਬਹਿਸ ਕੀਤੀ ਹੈ, ਉਹ ਵੀ ਕੀਤੀ, ਇੰਨੇ ਸ਼ਾਸਤਰ ਪੜ੍ਹੇ ਨੇ, ਇੰਨੇ ਉਪਨਿਸ਼ਦ ਨੇ, ਇੰਨੀਆਂ ਸਿਮਰਤੀਆਂ ਦਾ ਮੈਂ ਜਿਹੜਾ ਜਾਣੂ ਆ। ਪੰਡਤ ਪੜ ਵਾਦ ਵਖਾਣੇ ਕਿ ਵੀ ਇਹ ਪੜ੍ਹਾਈ ਦੇ ਵਿੱਚ ਫਸੇ ਹੋਏ ਔਰ ਵਾਦ ਵਖਾਣੇ ਇਹ ਖਾਮਖਾਹ ਦੇ ਵਿਵਾਦ ਖੜੇ ਕਰਦੇ ਨੇ। ਇਹਨਾਂ ਨੂੰ ਵੈਸੇ ਤੋਂ ਬਿਨਾਂ ਇਹਨਾਂ ਦੇ ਅੰਦਰ ਕੋਈ ਰੱਬ ਦੇ ਨਾਂ ਦਾ ਭੈ ਭਾਵਨੀ ਨਹੀਂ ਹੈ। ਬਿਨ ਗੁਰ ਭਰਮ, ਆਪ ਖੁਦ ਭਰਮ ਦੇ ਵਿੱਚ ਫਸੇ ਹੋਏ ਨੇ, ਕਿਉਂਕਿ ਗੁਰੂ ਤੋਂ ਬਿਨਾਂ ਭਰਮ ਜਾ ਨਹੀਂ ਸਕਦਾ। 184 ਫੇਰ ਪਿਆ। ਇਹਨਾਂ ਨੇ ਆਵਾਗਾਉਣ ਦੇ ਚੱਕਰ ਚੋਂ ਨਹੀਂ ਨਿਕਲਣਾ। ਬਿਨ ਸ਼ਬਦੈ ਮੁਕਤ ਨਾ ਪਾਏ, ਮੁਕਤੀ ਨਹੀਂ ਹੋਏਗੀ ਜਦੋਂ ਤੱਕ ਸ਼ਬਦ ਦਾ ਆਸਰਾ ਨਹੀਂ ਹੈ। ਜਾਂ ਨਾਉ ਚੇਤੈ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ। ਕਿ ਭਾਈ ਜੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੋਗੇ ਫਿਰ ਹੀ ਮੁਕਤੀ ਦਾ ਦਰਵਾਜ਼ਾ ਖੁੱਲ੍ਹੇਗਾ ਔਰ ਫਿਰ ਹੀ ਰੱਬ ਦੇ ਨਾਲ ਤੁਹਾਡਾ ਮੇਲ ਹੋ ਸਕਦਾ। ਸਤ ਸੰਗਤ ਮੈਂ ਨਾਮ ਹਰ ਉਪਜੈ ਜਾਂ ਸਤਿਗੁਰ ਮਿਲੈ ਸੁਭਾਏ ਮਨ ਤਨ ਅਰਪੀ ਆਪ ਗਵਾਈ ਚੱਲਾਂ ਸਤਿਗੁਰ ਪਾਏ ਸਦ ਬਲਿਹਾਰੀ ਗੁਰ ਆਪਣੇ ਵਿਟੋਂ ਜੇ ਹਰ ਸੇਤੀ ਚਿਤ ਲਾਏ। ਕਿ ਸਤ ਸੰਗਤ 'ਚ ਬੈਠ ਕੇ ਵਾਹਿਗੁਰੂ ਦੇ ਨਾਮ ਦੇ ਉੱਤੇ ਪ੍ਰਤੀਤੀ ਵਿਸ਼ਵਾਸ ਹੋਰ ਵੀ ਪਰਪੱਕ ਹੁੰਦਾ, ਗੁਰੂ ਦੇ ਨਾਲ ਮੇਲ ਹੁੰਦਾ, ਆਪਣਾ ਮਨ ਤਨ ਉਸ ਦੇ ਅੱਗੇ ਅਰਪਣ ਕਰਕੇ ਆਪਾ ਗਵਾਣਾ ਤੇ ਚੱਲਾਂ ਸਤਿਗੁਰ ਪਾਏ। ਸਤਿਗੁਰੂ ਦੇ ਭਾਣੇ ਦੇ ਵਿੱਚ, ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ, ਉਹਦੇ ਰਸਤੇ ਤੇ ਤੁਰਨਾ। ਸਦ ਬਲਿਹਾਰੀ ਗੁਰ ਆਪਣੇ ਵਿਟੋਂ ਕਿ ਮੈਂ ਕੁਰਬਾਨ ਜਾਂਦਾ ਆਪਣੇ ਗੁਰੂ ਤੋਂ ਜੇ ਹਰ ਸੇਤੀ ਚਿਤਰਾਏ, ਜਿਹਦੇ ਰਾਹੀਂ ਮੈਂ ਵਾਹਿਗੁਰੂ ਦੇ ਨਾਲ ਮਿਲ ਸਕਦਾ। ਇਹ ਅਸ਼ਟਪਦੀ ਵਾਲੇ ਸਾਰੇ ਸ਼ਬਦ ਨੇ। 8ਵਾਂ ਪਦ ਲਾਸਟ ਪਦ ਹੈ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ ਗੁਰਮੁਖ ਵਿਰਲੇ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸ਼ਬਦ ਪਛਾਤਾ। ਗੁਰੂ ਸਾਹਿਬ ਨੇ ਕਿਹਾ ਵੀ ਬ੍ਰਾਹਮਣ ਉਹ ਨਹੀਂ ਹੈ ਜਿਹੜਾ ਬ੍ਰਾਹਮਣ ਦੇ ਘਰ ਜੰਮਿਆ। ਇਹ ਤਾਂ ਤੁਹਾਡੀ ਡੈਫੀਨੇਸ਼ਨ ਹੀ ਗਲਤ ਹੈ। ਬ੍ਰਾਹਮਣ ਉਹ ਹੈ ਜਿਹੜਾ ਰੱਬ ਦੇ ਨਾਲ ਜੋ ਬ੍ਰਹਮ ਦੇ ਨਾਲ, ਹੁਣ ਬ੍ਰਹਮ ਸ਼ਬਦ ਬ੍ਰਾਹਮਣ ਨਹੀਂ ਘੜਿਆ,
ਰੱਬ ਦੇ ਲਈ। ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ, ਕਿ ਬ੍ਰਾਹਮਣ ਉਹੀ ਹੈ ਜਿਹੜਾ ਰੱਬ ਨੂੰ ਜਾਣਦਾ ਹੈ, ਰੱਬ ਦੇ ਨਾਲ ਜਿਹਦੀ ਕੁਰਬਤ ਹੈ, ਰੱਬ ਨਾਲ ਇੱਕ ਮੁਕਤ ਹੈ। ਅੱਛਾ। ਹਰ ਸੇਤੀ ਰੰਗ ਰਾਤਾ, ਜਿਹੜਾ ਰੱਬ ਦੇ ਪਿਆਰ ਵਿੱਚ ਜੁੜਿਆ ਹੋਇਆ ਹੈ। ਪ੍ਰਭ ਨਿਕਟ ਵਸੈ ਸਭਨਾ ਘਟ ਅੰਤਰ, ਕਿ ਰੱਬ ਤਾਂ ਕਿਸੇ ਤੋਂ ਵੀ ਦੂਰ ਨਹੀਂ ਹੈ, ਸਾਰਿਆਂ ਦੇ ਦਿਲਾਂ ਦੇ ਨੇੜੇ ਵਸਦਾ ਹੈ। ਗੁਰਮੁਖ ਵਿਰਲੇ ਜਾਤਾ, ਇਹਦੀ ਸਮਝ ਪਰ ਵਿਰਲਿਆਂ ਨੂੰ ਹੈ। ਨਾਨਕ ਨਾਮ ਮਿਲਿਆ ਵਡਿਆਈ, ਗੁਰ ਕੈ ਸ਼ਬਦ ਪਛਾਤਾ। ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਉਹਨਾਂ ਨੂੰ ਹੀ ਵਡਿਆਈ ਮਿਲਦੀ ਹੈ ਰੱਬ ਦੀ ਦਰਗਾਹ ਦੇ ਵਿੱਚ। ਪਤ ਸੇਤੀ ਘਰ ਜਾਓ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੇ ਨਾਲ ਆਪਣਾ ਆਪਾ ਜੋੜਿਆ, ਆਪਣੇ ਆਪ ਨੂੰ ਸਮਝਿਆ, ਆਪਣੇ ਮੂਲ ਨੂੰ ਸਮਝਿਆ, ਔਰ ਗੁਰੂ ਦੇ ਅੱਗੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਉਸ ਦੇ ਹੁਕਮ, ਉਸ ਦੀ ਰਜ਼ਾ ਦੇ ਵਿੱਚ ਜਿਸ ਨੇ ਜ਼ਿੰਦਗੀ ਗੁਜ਼ਾਰੀ ਹੈ, ਉਹੀ ਦਰਗਾਹ ਦੇ ਵਿੱਚ ਪ੍ਰਵਾਨ ਹੈ, ਔਰ ਉਸ ਦੀ ਹੀ ਪਤ ਹੈ, ਉਹੀ ਪਤਵੰਤ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕਰਨ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤੋਂ ਦੇਖਦੇ ਰਹੋ TV4। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।